ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸਨਮੁਖ ਦੇ ਵਿੱਚ। ਦੋਸਤੋ, ਸਨਮੁਖ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਅਸੀਂ ਇਹੋ ਜਿਹੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੀਆਂ ਸ਼ਖਸੀਅਤਾਂ ਨੇ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਇੱਕ ਅਜੋਖਾ ਕੰਮ ਕੀਤਾ ਹੁੰਦਾ ਤੇ ਬਹੁਤ ਵਧੀਆ ਉਹਨਾਂ ਦੀ ਭੂਮਿਕਾ ਰਹੀ ਹੁੰਦੀ ਆ ਉਸ ਫੀਲਡ ਦੇ ਵਿੱਚ। ਤੇ ਅੱਜ ਅਸੀਂ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਆ ਉਹ ਮਿਊਜ਼ਿਕ ਸੈਕਟਰ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਂ ਆ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਬੜਾ ਦਮ ਆ, ਬਹੁਤ ਵਧੀਆ ਗਾਉਂਦੇ ਆ, ਬੜੀਆਂ ਸੁਰਾਂ ਦੇ ਵਿੱਚ ਗਾਉਂਦੇ ਆ। ਤੇ ਮੇਰੀ ਮੁਰਾਦ ਆ ਜਨਾਬ ਬਿੱਲਾ ਬਖਸ਼ੀ ਜੀ ਤੋਂ। ਸਤਿ ਸ਼੍ਰੀ ਅਕਾਲ ਜੀ ਬਿੱਲਾ ਬਖਸ਼ੀ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਇੰਡਸ ਟੀਵੀ ਦੇ ਸਟੂਡੀਓ ਤੇ। ਸ਼ੁਕਰੀਆ ਜੀ ਮਿਹਰਬਾਨੀ ਜੀ। ਤੇ ਦੋਸਤੋ, ਬਿੱਲਾ ਬਖਸ਼ੀ ਜੀ ਅੱਜ ਕੱਲ੍ਹ ਆਸਟ੍ਰੇਲੀਆ ਦੌਰੇ ਦੇ ਉੱਤੇ ਪਹੁੰਚੇ ਹੋਏ ਆ ਤੇ ਮੈਲਬੌਰਨ ਕਈ ਦਿਨਾਂ ਤੋਂ ਸੀਗੇ ਤੇ ਲਾਸਟ ਨਾਈਟ ਹੀ ਇਹ ਆਏ ਆ ਇੱਥੇ ਆਪਣੇ ਬ੍ਰਿਸਬੇਨ ਦੇ ਵਿੱਚ। ਤੇ ਕਿੱਦਾਂ ਦਾ ਲੱਗਾ ਆਸਟ੍ਰੇਲੀਆ? ਪਹਿਲਾਂ ਵੀ ਆਏ ਹੋ ਤੁਸੀਂ? ਹਾਂਜੀ, ਆਸਟ੍ਰੇਲੀਆ ਮੈਂ 2 ਵਾਰੀ ਪਹਿਲਾਂ ਵੀ ਆਇਆ ਜੀ। ਅੱਛਾ ਜੀ। ਤੀਸਰੀ ਵਾਰੀ ਆਇਆ। ਅੱਛਾ। ਤੇ ਆਸਟ੍ਰੇਲੀਆ ਬਹੁਤ ਵਧੀਆ ਕੰਟਰੀ ਹੈ। ਅੱਛਾ ਜੀ। ਕੀ ਬਾਤ ਹੈ, ਬਹੁਤ ਸੋਹਣਾ, ਬੜੀ ਖੁਸ਼ੀ ਮਿਲਦੀ ਇੱਥੇ ਆ ਕੇ ਜੀ। ਬਹੁਤ ਸੋਹਣੀ। ਤੇ ਜੇ ਆਸਟ੍ਰੇਲੀਆ ਦੀ ਆਪਾਂ ਗੱਲ ਕਰੀਏ ਤੇ ਮੌਸਮ ਦੇ ਆਪਾਂ ਕਹਿੰਦੇ ਨੇ, ਜਿੱਦਾਂ ਹੁਣ ਤੁਸੀਂ ਜ਼ਿਆਦਾਤਰ ਯੂਕੇ ਦੇ ਵਿੱਚ ਜ਼ਿਆਦਾ ਟਾਈਮ ਸਪੈਂਡ ਕਰਦੇ ਹੋ। ਯੂਕੇ ਦੇ ਵਿੱਚ ਤਾਂ ਜਿੱਦਾਂ ਕਹਿੰਦੇ ਹੁੰਦੇ ਆ ਵੀ ਉੱਥੇ ਵੈਦਰ ਦਾ ਕੋਈ ਭਰੋਸਾ ਨਹੀਂ, ਕੁਝ ਹੋਰ ਚੀਜ਼ਾਂ ਦਾ ਵੀ ਭਰੋਸਾ ਨਹੀਂ ਕਹਿੰਦੇ, ਪਰ ਇੱਥੇ ਦਾ ਵੈਦਰ ਜਿਹੜਾ ਆ ਪੰਜਾਬ ਦੇ ਨਾਲ ਲਗਭਗ ਮਿਲਦਾ ਜੁਲਦਾ ਹੀ ਆ, ਮਿਲਦਾ ਜੁਲਦਾ ਹੈ ਨਾ। ਤੇ ਸ਼ਾਇਦ ਇਹਦੀ ਕੋਈ ਸਮੱਸਿਆ ਆਉਂਦੀ ਨਹੀਂ। ਹਾਂਜੀ। ਤੇ ਬਿੱਲਾ ਬਖਸ਼ੀ ਜੀ, ਇਹ ਨਾਂ ਤੁਹਾਡਾ ਰੀਜਨਲ ਹੀ ਆ ਜਾਂ ਵੈਸੇ ਹੋਰ ਨਾਂ ਸੀ ਵੀ ਤੁਸੀਂ ਮਿਊਜ਼ਿਕ ਵਿੱਚ ਆਉਣ ਲੱਗੇ ਨਾਂ ਰੱਖ ਲਿਆ? ਕੀ ਕਹਾਣੀ ਇਹਦੇ ਪਿੱਛੇ? ਦਲਜੀਤ ਜੀ, ਮੇਰਾ ਨਾਂ ਤੇ ਮੇਰਾ ਸਕੂਲ ਵਿੱਚ ਸੀ ਬਖਸ਼ੀ ਰਾਮ। ਅੱਛਾ ਜੀ, ਠੀਕ ਆ ਜੀ। ਤੇ ਸਕੂਲ ਵਿੱਚ ਪੜ੍ਹਦੇ ਹੋਏ ਕਰਦੇ ਸੀ। ਅੱਛਾ ਜੀ। ਪ੍ਰਾਇਮਰੀ ਸਕੂਲ ਪਿੰਡ ਕਾਦੀਆਂ ਵਾਲੀ, ਅੱਛਾ ਜੀ, ਜਲੰਧਰ ਵਿੱਚ। ਤੇ ਉਸ ਤੋਂ ਬਖਸ਼ੀ ਤੋਂ ਉਹਨਾਂ ਫਿਰ ਬਾਅਦ ਚ ਸਾਡੇ ਇੱਕ ਮੰਤਰੀ ਸਾਹਿਬ ਸੀ। ਅੱਛਾ ਜੀ। ਸਵਰਗੀ ਸਰਦਾਰ ਦਰਸ਼ਨ ਸਿੰਘ ਕੇਪੀ ਸਾਹਿਬ। ਹਾਂਜੀ, ਠੀਕ ਹੈ। ਬੜੇ ਹਾਂਜੀ ਜੀ, ਬੜੇ ਪੁਰਾਣੇ ਸਿਆਰ ਜੀ। ਮਹਿੰਦਰ ਸਿੰਘ ਕੇਪੀ ਉਹਨਾਂ ਦੇ ਫਾਦਰ ਉਹਨਾਂ ਦਾ। ਹਾਂਜੀ। ਉਹਨਾਂ ਨੇ ਫਿਰ ਨਾਂ ਰੱਖਿਆ ਸੀ ਬਖਸ਼ੀ ਬਿੱਲਾ। ਅੱਛਾ ਜੀ। ਆਹੋ, ਕਹਿੰਦੇ ਜਿਹੜਾ ਨਾਂ ਤੁਹਾਡਾ ਨਾ ਹਾਂਜੀ ਬਖਸ਼ੀ ਰਾਮ ਦੀ ਬਖਸ਼ੀ ਬਿੱਲਾ ਜੀ ਨਾਲ ਤੁਹਾਡੀ ਪਹਿਚਾਣ ਬਣੇਗੀ। ਅੱਛਾ ਜੀ, ਕੀ ਬਾਤ ਹੈ। ਉਹਨਾਂ ਦੇ ਆਸ਼ੀਰਵਾਦ ਦਾ ਸਾਰਿਆਂ ਦੋਸਤਾਂ ਦਾ। ਅੱਛਾ ਜੀ। ਹਾਂਜੀ ਹਾਂਜੀ। ਤੇ ਘਰ ਵਿੱਚ ਪਹਿਲਾਂ ਕੋਈ ਇਦਾਂ ਦਾ ਮਾਹੌਲ ਸੀ ਮਿਊਜ਼ਿਕ ਦਾ ਜਾਂ ਵੈਸੇ ਇੰਟਰਸਟ ਦੇ ਨਾਲ ਇੱਧਰ ਨੂੰ ਆ ਗਏ? ਨਹੀਂ, ਕੋਈ ਮਾਹੌਲ ਨਹੀਂ ਸੀ ਐਸਾ ਗਾਉਣ ਵਜਾਉਣ ਦਾ। ਅੱਛਾ ਜੀ। ਤੇ ਬਸ ਬਚਪਨ ਵਿੱਚ ਸਕੂਲ 'ਚ ਪੜ੍ਹਦੇ ਬੜਾ ਸ਼ੌਕ ਹੁੰਦਾ ਸੀ, ਬੋਲੀਆਂ ਪਾਉਣੀਆਂ, ਭੰਗੜਾ ਪੈਂਦਾ ਹੁੰਦਾ ਸੀ, ਬਲਕਿ ਕੀਮਾ ਜਾਂ ਹੋਰ ਸਾਰੇ ਗਾਣੇ ਉਹਦੇ 'ਚ ਗਾਉਣ ਨੂੰ ਮੌਕਾ ਮਿਲਦਾ ਸੀ ਜੀ। ਸਾਡੇ ਉਸਤਾਦ ਸੀ ਸ਼ਿੰਗਾਰ ਭੱਟੀ ਜੀ। ਅੱਛਾ ਜੀ। ਉਹ ਭੰਗੜਾ ਸਿਖਾਇਆ ਕਰਦੇ ਸੀ ਤੇ ਮੈਂ ਬੋਲੀਆਂ ਵਗੈਰਾ ਉਹਨਾਂ ਨਾਲ ਪਾਉਂਦਾ ਹੁੰਦਾ ਸੀ। ਅੱਛਾ ਜੀ। ਬੋਲੀਆਂ ਦਾ ਸਾਨੂੰ ਸ਼ੌਕ ਰਿਹਾ ਪਹਿਲਾਂ ਤੋਂ। ਤੇ ਉਸ ਸਮੇਂ ਵਿੱਚ ਕਾਫੀ ਸਮੇਂ ਜੋ 45-50 ਸਾਲ ਦੀ ਗੱਲ ਕਰ ਰਿਹਾ, ਬੜੇ ਲੰਬੇ ਸਮੇਂ ਤੋਂ ਜੀ। ਤੇ ਉਦੋਂ ਸਿੰਗਰ ਵੀ ਕੋਈ ਨਹੀਂ ਸੀ ਜਲੰਧਰ ਵਿੱਚ ਜੀ, ਬਹੁਤ ਘੱਟ ਸਿੰਗਰ ਹੁੰਦੇ ਸੀ। ਅੱਛਾ ਜੀ। ਜਗਤ ਸਿੰਘ ਜੱਗਾ ਜੀ ਹੁੰਦੇ ਸੀ ਇੱਕ ਜੀ, ਪੁਰਾਣੇ ਸਿੰਗਰਾਂ ਚੋਂ। ਇੱਕ ਦੋ ਹੋਰ ਸਿੰਗਰ ਹੁੰਦੇ ਸੀ, ਸੁੱਚਾ ਰੰਗੀਲਾ ਜੀ ਹੁੰਦੇ ਸੀ ਜੀ। ਤੇ ਸਿੰਗਰ ਬਹੁਤ ਘੱਟ ਸੀ। ਤੇ ਹੁਣ ਤਾਂ ਸਿੰਗਰਾਂ ਦਾ ਤਾਂ ਪਤਾ ਹੀ ਜੀ, ਹੁਣ ਤਾਂ ਬਹੁਤ ਪਤਾ ਹੀ ਲੱਗ ਰਿਹਾ ਜੀ। ਨਹੀਂ, ਪਰ ਸਿੰਗਰ ਬਹੁਤ ਹੋ ਗਏ, ਪਰ ਸੁਰਾਂ ਦੇ ਜਿਹੜੀ ਅਜੇ ਵੀ ਘਾਟ ਹੀ ਪਾਈ ਜਾਂਦੀ ਆ ਵੀ ਜਿਹੜੀ ਘਾਟ ਆ, ਚਾਹੇ ਉਹ ਮੈਲੋਡੀ ਗਾਉਣ ਦੇ ਵਿੱਚ, ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਪਿੱਛੇ ਜ਼ਰੂਰ ਰਹਿ ਗਏ ਆ। ਹਾਂਜੀ ਹਾਂਜੀ ਹਾਂਜੀ। ਕੱਲ ਇਸ ਤਰ੍ਹਾਂ ਹੁੰਦਾ ਜੀ, ਇਸ ਫੀਲਡ ਵਿੱਚ ਬੰਦਾ ਸਿੱਖ ਕੇ ਆਉਂਦਾ ਜੀ ਤੇ ਉਦੋਂ ਜ਼ਿਆਦਾ ਵਧੀਆ ਹੁੰਦਾ। ਅੱਛਾ ਜੀ। ਤੇ ਸਿੱਖਣ ਦਾ ਫਿਰ ਕਿੱਥੋਂ ਸਬੱਬ ਬਣਿਆ? ਸਕੂਲ ਵਿੱਚ ਛੋਟੇ ਹੁੰਦੇ ਪੜ੍ਹਦੇ ਸੀ। ਅੱਛਾ ਜੀ। ਪ੍ਰਾਇਮਰੀ ਸਕੂਲ ਵਿੱਚ ਪੜ੍ਹਾਈ ਵੱਲੋਂ ਤਾਂ ਸਟ੍ਰੈਟ ਹੀ ਹੁੰਦਾ ਸੀ। ਅੱਛਾ ਜੀ, ਠੀਕ ਹੈ। ਤੇ ਬਸ ਉਹਨਾਂ ਨੇ ਬਲੀਟਰ ਬਣਾਇਆ ਹੁੰਦਾ ਸੀ। ਅੱਛਾ ਜੀ। ਬਾਲ ਸਭਾ ਦਾ ਜੀ। ਸਾਰੇ ਬੱਚਿਆਂ ਦੇ ਨਾਂ ਨੋਟ ਕਰਨੇ, ਸ਼ਨੀਵਾਰ ਨੂੰ ਸਾਰੇ ਬੋਲਣੇ ਨਾ ਜੀ। ਤੇ ਬਸ ਉਸ ਤੋਂ ਬਾਅਦ ਚੱਲ ਸੋ ਚੱਲ ਜੀ। ਉਸ ਤੋਂ ਬਾਅਦ ਫਿਰ ਖਾੜੇ ਖੂੜੇ ਲੱਗਣੇ ਸ਼ੁਰੂ ਹੋ ਗਏ ਜੀ। ਉਦੋਂ ਖਾੜਿਆਂ ਦਾ ਪੰਜਾਬ ਵਿੱਚ ਬਹੁਤ ਦੌਰ ਹੁੰਦਾ ਸੀ। ਦੌਰ ਸੀ। ਹਾਂਜੀ। ਤੇ ਫਿਰ ਕਿਸੇ ਨੂੰ ਤੁਸੀਂ ਉਸਤਾਦ ਧਾਰਿਆ ਫਿਰ? ਹਾਂਜੀ, ਮੇਰੇ ਉਸਤਾਦ ਜੀ ਸ਼ਿੰਗਾਰ ਭੱਟੀ ਜੀ। ਅੱਛਾ ਜੀ। ਹਾਂਜੀ। ਤੇ ਉਹਨਾਂ ਨਾਲ ਕਿੱਦਾਂ ਦਾ ਸਬੱਬ ਰਿਹਾ ਸਾਡਾ? ਹਾਂਜੀ, ਬਹੁਤ ਵਧੀਆ ਜੀ, ਬਹੁਤ। ਅੱਛਾ ਜੀ। ਬੜੇ ਅੱਛੇ ਸਿੰਗਰ ਸੀ ਉਹ ਜੀ। ਤੇ ਤੁਹਾਡਾ ਗਾਣਾ ਬੜਾ ਇੱਕ ਮਸ਼ਹੂਰ ਹੋਇਆ ਸੀ, ਸੋਨੇ ਰੰਗੀਏ ਨੀ, ਸੋਨਾ ਪਾਉਣ ਦੀ ਕੀ ਲੋੜ ਸੀ। ਹਾਂਜੀ ਹਾਂਜੀ। ਤੇ ਥੋੜਾ ਜਿਹਾ ਪਹਿਲਾਂ ਗੁਣਗੁਣਾ ਕੇ ਦੱਸੋ, ਕਿਉਂਕਿ ਦੋਸਤ ਆਪਾਂ ਨਾਲ ਥੋੜਾ ਜਿਹਾ ਮਿਊਜ਼ਿਕ ਵੱਲ ਨੂੰ ਵੀ ਚੱਲਦੇ ਰਹੀਏ ਜੀ। ਇਹ ਆਪਣਾ ਸੌਂਗ ਤੋਂ ਬੜਾ ਪਿਆਰ ਮਿਲਿਆ, ਬਹੁਤ ਲੋਕਾਂ ਨੇ ਲਾਈਕ ਕੀਤਾ ਜੀ। ਆਸਟ੍ਰੇਲੀਆ ਜਦੋਂ ਮੈਂ ਪਹਿਲੀ ਵਾਰ ਆਇਆ ਫਸਟ ਟਾਈਮ, ਤੇ ਉਹਨਾਂ ਨੇ ਸਟੇਜ ਤੇ ਜਦੋਂ ਸ਼ੋਅ ਦੌਰਾਨ ਮੇਰੇ ਕੋਲ ਸੁਣਿਆ, ਅੱਛਾ ਜੀ, ਉਹ ਕਹਿੰਦੇ ਬਿੱਲਾ ਜੀ ਤੁਹਾਡਾ ਨਹੀਂ ਗਾਇਆ ਗੀਤ। ਅੱਛਾ ਜੀ, ਠੀਕ ਹੈ। ਕਿਉਂਕਿ ਵੀਡੀਓ ਵਿੱਚ ਹੋਣ ਨਾਲ ਬੜਾ ਪ੍ਰਭਾਵ ਪੈਂਦਾ ਨਾ ਜੀ। ਵੀਡੀਓ ਚ ਨਾ ਹੋਣ ਕਰਕੇ ਉਹ ਫਿਰ ਦੁਬਾਰਾ ਸੁਣਾਇਆ। ਅੱਛਾ। ਫਿਰ ਸੁਣਿਆ ਉਹਨਾਂ ਨੇ, ਯਾਨੀ ਲੋਕਾਂ ਨੂੰ ਯਕੀਨ ਨਹੀਂ ਆਉਂਦਾ ਵੀ ਤੁਸੀਂ ਗਾਇਆ ਹੋਇਆ। ਫਿਰ ਉਹਨੇ ਮੋਬਾਈਲ ਔਨ ਕਰਕੇ ਕਹਿੰਦੇ ਇਹਨਾਂ ਮੈਚ ਕਰਕੇ ਗਾਓ। ਅੱਛਾ। ਫਿਰ ਬਸ ਸੇਮ ਉਹਨਾਂ ਕਰਕੇ ਸੁਣਾਇਆ। ਫਿਰ ਕਹਿੰਦੇ ਓਕੇ, ਆਰਡਰ ਤੁਹਾਡਾ ਹੀ ਆਇਆ। ਅੱਛਾ ਜੀ, ਠੀਕ ਹੈ। ਵੀਡੀਓ ਨਾਲ ਬੜਾ ਫਰਕ ਪੈਂਦਾ ਜੀ। ਬਿਲਕੁਲ ਜੀ, ਬਿਲਕੁਲ। ਤੇ ਸਾਨੂੰ ਵੀ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਰੂਬਰੂ ਕਰੋ। ਦਲਜੀਤ ਜੀ, ਇਹ ਮੇਰਾ ਸੌਂਗ ਬੜਾ ਪਿਆਰ ਮਿਲਿਆ ਲੋਕਾਂ ਤੋਂ ਜੀ। ਇਹ ਸਾਡੇ ਬਹੁਤ ਮਹਾਨ ਗੀਤਕਾਰ ਰਤੂਰਧਾਵੇ ਵਾਲੇ ਜੀ, ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਗਾਣੇ ਮੈਂ ਹੀ ਗਾਏ ਉਹਨਾਂ ਦੇ। ਅੱਛਾ ਜੀ। ਇਹ ਸੋਨੇ ਰੰਗੀ ਗਾਣਾ ਵੀ ਉਹਨਾਂ ਦਾ ਲਿਖਿਆ ਸੀ, ਬੜੇ ਅੱਛੇ ਸ਼ਾਇਰ ਨੇ ਜੀ। ਤੇ ਦੋ ਲਾਈਨਾਂ ਤੁਹਾਡੇ ਵਾਸਤੇ। ਉਹ ਸੋਨੇ ਰੰਗੀਏ ਨੀ, ਸੋਨਾ ਪਾਉਣ ਦੀ ਕੀ ਲੋੜ ਸੀ,
ਹਾਏ ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ, ਤੂੰ ਪਹਿਲਾਂ ਹੀ ਬਹੁਤ ਸੋਹਣੀ, ਪਹਿਲਾਂ ਹੀ ਬਹੁਤ ਸੋਹਣੀ, ਤੇ ਸਜਾਉਣ ਦੀ ਕੀ ਲੋੜ ਸੀ, ਸੋਨੇ ਰੰਗੀਏ ਨੀ ਸੋਨਾ ਪਾਉਣ ਦੀ ਕੀ ਲੋੜ ਸੀ, ਸੋਹਣੀਆ। ਬਾਕੀ ਕੀ ਬਾਤ ਹੈ। ਇੱਥੇ ਗੱਲ ਹੋ ਜਾਂਦੀ ਆ ਵੀ ਕੁਛ ਜਿੱਦਾਂ ਹੁਣ ਗਾਣਾ ਆ, ਜਦੋਂ ਹੁਣ ਸਾਡੇ ਦਰਸ਼ਕਾਂ ਨੇ ਵੀ ਸੁਣਿਆ ਹੋਣਾ, ਇਹ ਮੈਨੂੰ ਲੱਗਦਾ ਵੀ ਕੋਈ ਇਦਾਂ ਦਾ ਵਿਆਹ ਸ਼ਾਦੀ ਕੋਈ ਵੀ ਖੁਸ਼ੀ ਦਾ ਮਾਹੌਲ ਇਦਾਂ ਦਾ ਹੋਣਾ ਨਹੀਂ ਜਿੱਥੇ ਇਹ ਗਾਣਾ ਜਿਹੜਾ ਚੱਲਿਆ ਨਾ ਹੋਵੇ, ਡੀਜੇ ਵਾਲਾ ਲਾ ਦਿੰਦਾ, ਸੁਣਿਆ ਹੁੰਦਾ। ਪਰ ਇਹੀ ਆ ਸਾਡਾ ਸ਼ਾਇਦ ਇਹ ਅੱਜ ਦਾ ਜਿਹੜਾ ਆਪਣਾ ਸਬੱਬ ਬਣਿਆ ਆ, ਉਹ ਸ਼ਾਇਦ ਇਹੀ ਆ ਕਿ ਅਸੀਂ ਰੂਬਰੂ ਉਹਨਾਂ ਲੋਕਾਂ ਨੂੰ ਕਰੀਏ ਜਿਹੜੇ ਕਿ ਬਹੁਤ ਟੈਲੈਂਟਡ ਹੈਗੇ ਆ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਉਨੀ ਲੋਕਪ੍ਰਿਯਤਾ ਹਾਸਲ ਨਹੀਂ ਕਰ ਪਾਏ ਜਿੰਨੀ ਕਿ ਉਹ ਹੱਕਦਾਰ ਸੀਗੇ। ਤੇ ਪਰ ਜਿਸ ਤਰੀਕੇ ਦੇ ਨਾਲ ਹੁੰਗਾਰਾ ਤੁਹਾਨੂੰ ਇੱਥੇ ਆਸਟ੍ਰੇਲੀਆ ਦੇ ਵਿੱਚ ਮਿਲ ਰਿਹਾ ਆ, ਤੇ ਕਿੱਦਾਂ ਦਾ ਆ, ਤੇ ਹੁਣ ਕੁਛ ਮੈਂ ਸੁਣਨ ਚ ਆਇਆ ਵੀ ਪ੍ਰੋਗਰਾਮ ਵੀ ਤੁਹਾਨੂੰ ਮਿਲਿਆ ਹੋਰ? ਹਾਂਜੀ, ਸਾਡੇ ਇੱਥੇ ਨੇ ਗੈਰੀ ਵੋਰਾ ਜੀ, ਉਹ ਸ਼ੋਅ ਕਰਾ ਰਹੇ ਆਪਣੇ। ਅੱਛਾ ਜੀ। ਹਾਂਜੀ, ਬੈਲਬੋਰਨ ਚ ਹੈਗਾ ਸ਼ੋਅ ਆਪਣਾ 24 ਜਾਂ ਸ਼ਾਇਦ 25 ਸ਼ਾਮ ਤੱਕ ਪਤਾ ਲੱਗ ਜਾਏਗਾ ਜੀ। ਪੋਸਟਰ ਵੈਸੇ ਰਿਲੀਜ਼ ਕਰਤਾ ਉਹਨਾਂ ਨੇ ਜੀ, ਤੇ ਉਹ ਸ਼ੋਅ ਕਰ ਰਹੇ ਨੇ ਜੀ, ਤੇ ਬਾਕੀ ਬੜਾ ਪਿਆਰ ਮਿਲ ਰਿਹਾ ਲੋਕਾਂ ਦਾ ਜੀ। ਤੇ ਬਿੱਲਾ ਜੀ, ਜਦੋਂ ਤੁਸੀਂ ਇਹ ਸ਼ੁਰੂਆਤ ਕੀਤੀ ਆ, ਜਾਂ ਜਿਸ ਤੁਸੀਂ ਮੌਕੇ ਤੇ ਤੁਸੀਂ ਗੱਲ ਕਰਦੇ ਹੋ ਵੀ ਅੱਜ ਤੋਂ 40-50 ਸਾਲ ਪਹਿਲਾਂ ਦੀ ਗੱਲ ਤੁਸੀਂ ਕੀਤੀ ਆ, ਤੁਹਾਡਾ ਗਾਇਕੀ ਦਾ ਜਦੋਂ ਦੌਰ ਸ਼ੁਰੂ ਹੁੰਦਾ, ਤੇ ਉਦੋਂ ਤਾਂ ਰੀਲਾਂ ਦਾ ਜ਼ਮਾਨਾ ਹੁੰਦਾ ਸੀ ਹਨਾ, ਵੀ ਰੀਲਾਂ ਜਿਹੜੀਆਂ 4 ਗੀਤ ਇੱਧਰਲੇ ਪਾਸੇ ਤੇ 4 ਉੱਧਰਲੇ ਪਾਸੇ ਹਨਾ, ਤੇ ਉਹਦੇ ਵਿੱਚ ਫਿਰ ਕਿੱਦਾਂ ਦਾ ਰਿਹਾ ਉਸ ਜ਼ਮਾਨੇ ਦੇ ਵਿੱਚ? ਜਿਹੜਾ ਜੀ ਰੀਲਾਂ ਵਾਲਾ ਸਿਸਟਮ ਸੀ ਨਾ, ਇੱਕ ਸਪੂਲ ਚੱਲਦਾ ਹੁੰਦਾ ਸਿੱਧਾ। ਅੱਛਾ, ਸਪੂਲ ਚੱਲਦਾ ਹੁੰਦਾ ਸੀ, ਤੇ ਉਹ ਜਦੋਂ ਗਾਉਣਾ ਵਿੱਚੋਂ ਟੁੱਟ ਜਾਣਾ। ਅੱਛਾ, ਉਹਦਾ ਕਹਿਣਾ ਸਟਾਰਟਿੰਗ ਤੋਂ ਫਿਰ ਸ਼ੁਰੂ ਕਰੋ। ਅੱਛਾ, ਤੇ ਗਾਇਕੀ ਦਾ ਤੇ ਹੁਣ ਇੰਨਾ ਸਿਸਟਮ ਵਧੀਆ ਹੋ ਗਿਆ, ਉਹਦੇ ਸਿੰਗਰ ਭਾਵੇਂ ਆਰਾਮ ਨਾਲ ਲੰਮੇ ਪੈ ਗਏ ਜਾਂ ਤੁਸੀਂ ਗਾਣਾ ਰਿਕਾਰਡ ਹੋ ਜਾਂਦਾ, ਯਾਨੀ ਮੇਰੇ ਵਰਗਾ ਵੀ ਭਾਵੇਂ ਆਰਾਮ ਨਾਲ ਕੋਈ ਵੀ ਗਾ ਸਕਦਾ ਜੀ। ਕੋਈ ਮਸ਼ੀਨਾਂ ਦਾ ਸਿਸਟਮ ਇਦਾਂ ਦਾ ਆ ਗਿਆ ਜੀ ਕਿ ਅਣਜਾਣ ਬੰਦਾ ਵੀ ਉਹ ਬੜਾ ਵਧੀਆ ਗਾ ਰਿਹਾ। ਹਾਂਜੀ, ਪਰ ਮੇਰੀ ਇੱਕ ਸੋਚ ਹੈ ਕਿ ਜੋ ਤੁਹਾਡਾ ਨੈਚੁਰਲੀ ਜੋ ਤੁਹਾਡੇ ਪੱਲੇ ਆ, ਹਾਂਜੀ, ਜੋ ਤੁਸੀਂ ਗਾ ਰਹੇ ਹੋ, ਕਈ ਵਾਰੀ ਸਿੰਗਰ ਹੁੰਦੇ ਆ ਉਹ ਗਾਣਾ ਕਿਸੇ ਸਕੇਲ ਤੋਂ ਹੁੰਦਾ, ਉਹ ਸੁਰ ਚਕਾ ਕੇ ਉਹਦਾ ਟੋਨ ਜੀ ਵਧੀਆ ਕਰਕੇ ਜੀ, ਪਰ ਮੇਰੀ ਸੋਚ ਇਹ ਹੁੰਦੀ ਕਿ ਨੈਚੁਰਲੀ ਜੋ ਲੋਕ ਤੁਸੀਂ ਗਾ ਰਹੇ ਆ, ਹਾਂਜੀ, ਉਹੀ ਲੋਕਾਂ ਨੂੰ ਟੇਸਟ ਮਿਲੇ ਸੁਣਦਾ, ਹਾਂਜੀ, ਫਿਰ ਲੋਕ ਪਿਆਰ ਕਰਦੇ ਆ ਜੀ, ਹੈ ਨਾ ਜੀ। ਬਿਲਕੁਲ। ਥੋੜਾ ਜਿਹਾ ਹੋਰ ਪਹਿਲਾਂ ਨਾਲ, ਜਿੱਦਾਂ ਮੈਂ ਤਾਂ ਬੜਾ ਮੰਤਰ ਮੁਗਧ ਹੋਇਆ ਤੁਹਾਡੀ ਆਵਾਜ਼ ਸੁਣ ਕੇ, ਤੇ ਵਧੀਆ ਲੱਗਾ, ਤੇ ਬੜਾ ਉੱਚਾ ਵੀ ਤੁਸੀਂ ਗਾਉਂਦੇ ਹੋ, ਕਿਉਂਕਿ ਗਾਇਕੀ ਦੇ ਵਿੱਚ ਖਾਸ ਤੌਰ ਤੇ ਪੰਜਾਬੀ ਦੀ ਆਪਾਂ ਗੱਲ ਜੇ ਕਰੀਏ, ਇਹਦੇ ਵਿੱਚ ਮੰਨਿਆ ਹੀ ਇਹ ਜਾਂਦਾ ਵੀ ਬੰਦਾ ਉੱਚਾ ਕਿੰਨਾ ਗਾਉਂਦਾ ਹਨਾ, ਤੇ ਕਿੱਡੀ ਕੁ ਲੰਬੀ ਜਿਹੜੀ ਹੇਕ ਲਾਉਂਦੇ ਆ। ਬਹੁਤ ਸਤਿਕਾਰ ਮਿਲਿਆ ਉੱਚਾ ਗਾਉਣ ਵਾਲੇ ਜਿਹੜੇ ਗਾਇਕਾਂ ਨੂੰ। ਆਪਾਂ ਜਨਾਬ ਸੁਰਜੀਤ ਬਿੰਦਰਖੀਏ ਦੀ ਗੱਲ ਕਰ ਲਈਏ, ਹਾਕਮ ਬਖਤੜੀ ਵਾਲੇ ਦੀ ਗੱਲ ਕਰ ਲਈਏ, ਤੇ ਮੈਨੂੰ ਝਲਕ ਪੈਂਦੀ ਆ ਵੀ ਉੱਚੇ ਗਾਉਣ ਵਾਲੇ ਵੈਸੇ ਵੀ ਥੋੜੇ ਹੀ ਰਹਿ ਗਏ ਆ, ਤੇ ਥੋੜਾ ਜਿਹਾ ਗੁਣ ਗਣਾਓ ਕੁਛ ਇਦਾਂ ਦਾ ਗੀਤ ਜਿਹੜੇ ਕਈ ਵਾਰੀ ਇੱਕ ਟਾਈਮ ਸੀ ਜੀ, ਤੁਸੀਂ ਬਿਲੀਵ ਕਰੋਗੇ ਵੀ ਮੈਂ ਉਹ 8 ਘੰਟੇ ਲਗਾਤਾਰ ਗਾਇਆ ਸੀ। ਅੱਛਾ ਜੀ, 8 ਘੰਟੇ। ਸਾਡੇ ਲਾਗੇ ਇੱਕ ਲੰਬੜਾ ਏਰੀਆ ਪੈਂਦਾ ਜੀ, ਉੱਥੇ ਰਾਜ ਬੱਬਰ ਜੀ ਉਹਨਾਂ ਨੇ ਆਉਣਾ ਸੀ। ਅੱਛਾ ਜੀ, ਕਿਸੇ ਪਾਰਟੀ ਨਾਲ ਸੀ, ਉਹਨਾਂ ਨੇ ਆਉਣਾ ਸੀ ਉੱਥੇ ਜੀ, ਮੈਨੂੰ ਉਹਨੇ ਬੁੱਕ ਕੀਤਾ। ਅੱਛਾ, ਜਿਉਂ ਬਲਜੀਤ ਜੀ ਸ਼ੁਰੂ ਹੋਏ ਆ 10-11 ਵਜੇ ਤੋਂ ਲੈ ਕੇ ਜੀ, ਅਨਾਉਂਸ ਕਰਦੇ ਆ ਕਰਨ ਉਹ ਹੋਰ ਪਹੁੰਚ ਗਿਆ ਜੀ। ਅੱਛਾ ਜੀ, ਰਾਜ ਬੱਬਰ ਸਾਹਿਬ, ਬਿੱਲਾ ਜੀ ਲੱਗੇ ਰਹੋ। ਹਾਂ, ਦੇਖ ਲਓ ਅਸੀਂ ਜਿਉਂ 10-11 ਵਜੇ ਸ਼ੁਰੂ ਹੋਏ ਆ ਜੀ, ਮੇਰਾ ਖਿਆਲ 7 ਵਜੇ ਸ਼ਾਮ ਨੂੰ। ਅੱਛਾ, ਉੱਥੇ ਪੁਲਿਸ ਵਾਲੇ ਆਏ, ਉਹ ਕਹਿੰਦੇ ਬਖਸ਼ੀ ਬਿੱਲਾ ਜੀ ਇੱਥੇ ਕਿਸੇ ਨੇ ਨਹੀਂ ਆਉਣਾ। ਹਾਂ, ਨਿਕਲ ਜਾਓ ਮਿੰਟੋ ਮਿੰਟੋ ਕਹਿੰਦੇ ਤੁਸੀਂ, ਕਹਿੰਦੇ ਸਾਨੂੰ ਤੁਹਾਡੇ ਤਰਸ ਆ ਰਿਹਾ, ਤੁਸੀਂ ਸਰ ਸਵੇਰ ਦੇ ਗਾਉਣ ਲੱਗੇ ਆ। ਹਾਂ ਹਾਂ, ਦੇਖੋ ਵੀ ਟਾਈਮ ਸੀਗਾ 8 ਘੰਟੇ 8 ਘੰਟੇ ਗਾਣੇ ਰਿਕਾਰਡ ਬਣਾਤਾ ਹਨਾ ਜੀ, ਪੂਰਾ ਹਿੱਕ ਦੇ ਜ਼ੋਰ ਨਾਲ। ਹਾਂਜੀ, ਠੀਕ ਹੈ। ਲੋਕ ਵੀ ਇੰਨਾ ਲੋਕਾਂ 'ਚ ਪਿਆਰ ਹੁੰਦਾ ਸੀ, ਲੋਕ ਹਿਲਦੇ ਨਹੀਂ ਸੀ, ਲੋਕ ਸੁਣਦੇ ਸੀ ਉਸ ਸਮੇਂ। ਹਾਂ, ਲੋਕ ਬੜੇ ਪਿਆਰ ਨਾਲ ਸੁਣਦੇ ਸੀ। ਬਿਲਕੁਲ। ਹੁਣ ਵੀ ਮੈਂ ਇੱਕ ਪ੍ਰੋਗਰਾਮ ਕਰਕੇ ਆਇਆ ਜੀ, ਸੱਭਿਆਚਾਰਕ ਮੇਲਾ ਸੀ, ਸ਼ਾਹਕੋਟ ਦੇ ਲਾਗੇ ਪਿੰਡ ਸੀ। ਅੱਛਾ ਜੀ, ਬਜ ਬਾਬਾ ਮੜੀਆ ਜੀ, ਉਹ ਸਰਪੰਚ ਸਾਹਿਬ ਸਟੇਜ ਤੇ ਆ ਗਏ, ਕਹਿੰਦੇ ਬਖਸ਼ੀ ਬਿੱਲਾ ਜੀ ਤੁਹਾਨੂੰ ਸ਼ਾਇਦ ਨਾ ਯਾਦ ਹੋਵੇ। ਮੈਂ ਕਿਹਾ ਜੀ, ਕਹਿੰਦੇ 42 ਸਾਲ ਪਹਿਲਾਂ ਤੁਸੀਂ ਇਸ ਮੇਲੇ 'ਚ ਆਏ ਸੀ। ਅੱਛਾ, 42 ਸਾਲ ਤੁਹਾਨੂੰ ਯਾਦ ਨਹੀਂ? ਮੈਨੂੰ ਯਾਦ ਨਹੀਂ, ਸੌਰੀ। ਅੱਛਾ, ਹਾਂ, ਔਰ ਪੁਰਾਣੇ ਮੈਨੂੰ ਥੋੜੇ ਉਹਨਾਂ ਗਾਣੇ ਵੀ ਸੁਣਾਏ। ਅੱਛਾ, ਦੇਖੋ ਮੈਂ ਕਿਹਾ ਸੋਚਦਾ ਹੁੰਦਾ ਕਈ ਵਾਰੀ ਲੋਕਾਂ 'ਚ ਕਿੰਨਾ ਪਿਆਰ ਹੈ ਨਾ ਜੀ। ਬਿਲਕੁਲ, ਲੋਕ ਬੜਾ ਪਿਆਰ ਕਰਦੇ ਆ ਜੀ। ਤੇ ਬਿੱਲਾ ਜੀ ਇਹ ਆ ਵੀ ਜਿਹੜਾ ਬੰਦਾ ਰੀਲਾ ਆ, ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਆ, ਤੇ ਲੋਕ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਆ ਵੀ ਅਨਕੌਂਸ਼ੀਅਸਲੀ ਜਾਂ ਸਬਕੌਂਸ਼ੀਅਸਲੀ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਬੈਠਾ ਹੁੰਦੇ, ਜੇਕਰ ਹੁੰਦਾ ਉਹ ਫਿਰ ਸੁਭਾਵ ਕੇ ਜਿਹੜਾ ਆ ਸਾਹਮਣੇ ਤੁਹਾਡੇ ਆ ਜਾਂਦੇ ਆ, ਜਦੋਂ ਆਪਾਂ ਨੂੰ ਉਹ ਮਿਲਦੀ ਆ, ਤੰਦ ਮਿਲ ਜਾਂਦੀ ਆ। ਤੇ ਇੰਨਾ ਤੁਸੀਂ ਲੰਬਾ ਜਿਹੜਾ ਆ ਗਾਉਂਦੇ ਰਹੇ ਹੋ, ਤੇ ਫਿਰ ਸਾਨੂੰ ਵੀ ਕੁਛ ਸੁਣਾਓ ਤੇ ਅਸੀਂ ਵੀ ਦੇਖੀਏ। ਹਾਂਜੀ ਹਾਂਜੀ ਹਾਂਜੀ, ਕਿਉਂ ਨਹੀਂ, ਦੱਸੋ ਕੀ ਸੁਣਨਾ ਚਾਹ ਰਹੇ? ਭੰਡਾਰ ਆਪਣੇ ਕੋਲ ਬਹੁਤ ਆ। ਚਲੋ ਕੋਈ ਵੀ ਸੁਣਾ ਦਿਓ ਜੋ ਵੀ ਤੁਹਾਡੀ ਮਨਪਸੰਦ ਹੈਗੀ। 200 ਦੇ ਲਗਭਗ Song YouTube ਆਪਣੇ ਆ ਗਏ। ਅੱਛਾ ਜੀ,
ਤੇ 400 ਦੇ ਲਗਭਗ ਗਾਣਾ ਹੋਰ ਆ ਰਿਹਾ ਆਪਣਾ ਕਾਟੀ ਅੱਛਾ ਜੀ, ਠੀਕ ਤੇ ਹੋਰ ਤਾਂ ਬੁੱਢੇ ਹੋ ਗਏ, ਹੁਣ ਤਾਂ ਗਾ ਕੇ ਦੱਸਿਆ। ਨਹੀਂ ਅਜੇ ਜਿੱਦਾਂ ਤੁਸੀਂ ਦੱਸਿਆ ਵੀ 200 ਤੇ 400 ਅਜੇ ਪਿਆ, ਜਿੱਦਾਂ ਤੁਸੀਂ ਅੱਧ ਚ ਵੀ ਨਹੀਂ ਗਏ। ਬਹੁਤ ਸੌਂਗ ਆ ਰਹੇ ਜੀ। ਇੱਕ ਗੀਤ ਹੋਰ ਮੇਰਾ ਬੜਾ ਲੋਕਾਂ ਨੇ ਪਿਆਰ ਕੀਤਾ ਜੀ। ਅਰਤੁਰ ਦਾ ਵਾਸਾ ਉਹਦਾ ਲਿਖਿਆ ਸੀ ਇਹ, ਤੇ ਸਿੱਧੂ ਮੂਸੇਵਾਲਾ ਉਹਨਾਂ ਨੇ ਪੋਸਟ ਪਾਈ ਸੀ, ਸ਼ੇਅਰ ਕੀਤਾ ਸੀ। ਅੱਛਾ ਜੀ। ਮੈਨੂੰ ਬੜੀ ਖੁਸ਼ੀ ਹੋਈ, ਬੜੇ ਲੋਕਾਂ ਦੇ ਫੋਨ ਆਏ, ਕਹਿੰਦੇ ਬਖਸ਼ੀ ਬਿੱਲਾ ਜੀ ਸਿੱਧੂ ਮੂਸੇਵਾਲਾ ਗੱਡੀ 'ਚ ਉਤਰਦੇ ਇੱਦਾਂ ਕਰਕੇ ਨਾ ਗਲਾ ਮੇਰਾ ਲਾਇਆ ਉਹਨਾਂ ਨੇ, ਮੈਂ ਉਹ ਤੁਹਾਨੂੰ 2 ਬੋਲ ਸੁਣਾਉਣਾ। ਹਾਂਜੀ, ਠੀਕ ਹੈ। ਹੋ ਦੁਨੀਆ ਸਿਫਤਾਂ ਕਰਦੀ ਬੱਕਰੀ ਟੌਰ ਦੀਆਂ, ਧੁੰਮਾਂ ਪਈਆਂ ਜੱਗੇ ਜਿਉਣੇ ਮੋੜ ਦੀਆਂ, ਕੋਰਟ ਕਚਹਿਰੀ ਚਲਦੇ ਕੇਸ ਨੇ ਮਿੱਤਰਾਂ ਦੇ, ਉਹ ਠੇਕੇ ਠਾਣਿਆਂ ਨਾਲ ਜਰਾਨੇ ਮਿੱਤਰਾਂ ਦੇ, ਠੇਕੇ ਠਾਣਿਆਂ ਨਾਲ ਜਰਾਨੇ ਮਿੱਤਰਾਂ ਦੇ। ਕੀ ਬਾਤ ਹੈ, ਇਹ ਬੜਾ ਸ਼ੇਅਰ ਕੀਤਾ ਮੈਂ ਤਾਂ ਵੈਸੇ ਇਹੀ ਚਾਹੁੰਦਾ ਆ ਵੀ ਆਪਾਂ ਗੱਲਾਂ ਬਾਤਾਂ ਬੰਦ ਕਰੀਏ, ਤੁਹਾਤੋਂ ਗੱਲਾਂ ਜਿਹੜੀਆਂ ਗਾਣੇ ਜਿਹੜੇ ਆ ਉਹੀ ਸੁਣਦੇ ਰਹੀਏ, ਕਿਉਂਕਿ ਉਹੀ ਹੁੰਦਾ ਵੀ ਯਾਦ ਇਦਾਂ ਇਹ ਜਿਹੜੇ ਗਾਣੇ ਆ ਬੜੇ ਮਕਬੂਲ ਹੋਏ ਆ, ਸਾਰੇ ਦਰਸ਼ਕ ਜਿਹੜੇ ਆ ਬੜਾ ਆਨੰਦ ਇਹਦਾ ਮਾਣਦੇ ਹੋਣਗੇ। ਤੇ ਯੂਕੇ ਦੇ ਵਿੱਚ ਜ਼ਿਆਦਾ ਤੁਹਾਡਾ ਰਹਿੰਦਾ ਹੈ ਰੁਝਾਨ ਬੇਉਤਲ, ਤੇ ਕੀ ਲੱਗਦਾ ਹੈ ਵੀ ਯੂਕੇ ਦੇ ਵਿੱਚ ਜ਼ਿਆਦਾ ਤਵੱਜੋ ਦਿੰਦੇ ਨੇ ਜਿਹੜੇ ਗਾਉਣ ਵਾਲਿਆਂ ਨੂੰ? ਬਲਜੀਤ ਜੀ ਯੂਕੇ ਵਿੱਚ ਬੜਾ ਪਿਆਰ ਮਿਲਦਾ ਬਹੁਤ ਜੀ, ਉੱਥੇ ਬੜੇ ਸ਼ੋਅ ਹੁੰਦੇ ਨੇ ਵਿਆਹਾਂ ਤੇ, ਬਰਥਡੇ ਪਾਰਟੀਆਂ, ਹੋਰ ਸਾਰੇ ਕਾਫੀ ਉੱਥੇ ਸ਼ੋਅ ਹੁੰਦੇ ਆ ਜੀ। ਯੂਕੇ ਵਿੱਚ ਤਾਂ ਕਾਫੀ ਆਪਣਾ ਕੰਮ ਉੱਥੇ ਬਹੁਤ ਸੋਹਣਾ ਹੈ। ਅੱਛਾ, ਬੜਾ ਲੋਕ ਪਿਆਰ ਬਹੁਤ ਕਰਦੇ ਆ ਜੀ, ਲੋਕ ਸੁਣਦੇ ਆ ਗਾਣਿਆਂ ਨੂੰ, ਪਿਆਰ ਕਰਦੇ ਆ ਜੀ। ਤੇ ਔਰ ਦੇਖੋ ਮੈਂ ਉੱਥੇ ਇੱਕ ਮੁੰਡਾ ਸਿੰਗਰ ਸੀ ਆਪਣਾ, ਹਾਂਜੀ, ਉਹਦੀ ਡੈਥ ਹੋ ਗਈ ਸੀ। ਅੱਛਾ, ਤੇ ਉਹਦੇ ਲੈਪਟਾਪ 'ਚ ਉਹਨਾਂ ਨੇ ਦੇਖਿਆ ਕਿ ਬਖਸ਼ੀ ਬਿੱਲੇ ਦਾ ਗਾਣਾ ਪਿਆ ਵਿੱਚ। ਅੱਛਾ ਜੀ। ਉਹਦੀ ਵਾਈਫ ਨੇ, ਉਹਦੀ ਸਿਸਟਰ ਨੇ ਫੋਨ ਕੀਤਾ ਵੀ ਸਾਡੇ ਬ੍ਰਦਰ ਦੀ ਇੱਦਾਂ ਕਰਕੇ ਡੈਥ ਹੋਈ ਹੈ ਤੇ ਤੁਸੀਂ ਗਾਣਾ ਉਹ ਤੁਹਾਡਾ ਰਿਕਾਰਡ ਕਰਨਾ ਸੀ। ਅੱਛਾ, ਤੇ ਉਹਦੀ ਯਾਦ ਵਿੱਚ। ਅੱਛਾ ਜੀ। ਉਹ ਗਾਣਾ ਮੈਂ, ਉਹ ਵੀ ਰਤੁਰ ਦਾ ਬਾਜੀ ਉਹਨਾਂ ਕੋਲ ਖਾਇਆ ਸੀ। ਦੇਖੋ ਕਿੰਨੀ ਹੈਰਾਨੀ ਵਾਲੀ ਗੱਲ, ਉੱਥੇ ਬਹੁਤ ਸਾਰੇ ਲੋਕ ਗਏ, ਉੱਥੇ ਮੇਰੇ ਰਿਸ਼ਤੇਦਾਰ ਵੀ ਸੀ, ਉਹਨਾਂ ਨੇ ਉਹ ਸੌਂਗ ਕਬਰਾਂ ਦੇ ਵਿੱਚ ਵੱਡੀ ਸਾਊਂਡ ਲਾ ਕੇ, ਅੱਛਾ, ਦੇਖੋ ਸ਼ਰਧਾਂਜਲੀ ਦਿੱਤੀ ਉਹਨੂੰ ਮੁੰਡੇ ਨੂੰ। ਅੱਛਾ ਜੀ। ਔਰ ਪਹਿਲੀ ਵਾਰੀ ਹੋਇਆ ਦੇਖੋ, ਕਦੀ ਤਾਂ ਸੁਣਿਆ ਨਹੀਂ, ਕਬਰਸਤਾਨ ਵਿੱਚ ਆ ਕੇ ਉਹਨਾਂ ਨੇ ਸਾਊਂਡ ਲਾ ਕੇ, ਹਾਂਜੀ, ਔਰ ਸ਼ਰਧਾਂਜਲੀ ਦਿੱਤੀ ਉਹਨਾਂ ਨੇ। ਅੱਛਾ, ਉਹ ਗਾਣਾ ਮੇਰਾ ਉੱਥੇ ਲਾਇਆ ਉਹਨੇ। ਅੱਛਾ ਜੀ। ਜੇ ਕਹੋ ਤਾਂ 2 ਬੋਲ ਸੁਣਾਵਾਂ ਉਹਦੇ? ਜੀ ਜ਼ਰੂਰ। ਕੱਲ ਹੈ ਸੀ ਤੂੰ ਸਨੀ, ਅੱਜ ਸੀ ਹੋ ਗਿਆ, ਰਦਾਵਾਸਾ ਦਾ ਲਿਖਿਆ ਜੀ। ਕੱਲ ਹੈ ਸੀ ਤੂੰ ਸਨੀ, ਅੱਜ ਸੀ ਹੋ ਗਿਆ, ਆਵੇ ਸਮਝ ਨਾ ਐਡੀ ਛੇਤੀ ਕੀ ਹੋ ਗਿਆ, ਕੱਲ ਹੈ ਸੀ ਤੂੰ ਸਨੀ, ਅੱਜ ਸੀ ਹੋ ਗਿਆ। ਇਹ ਸੌਂਗ ਉਹਨਾਂ ਨੇ ਕਬਰਾਂ ਚ ਲਾ ਕੇ ਸ਼ਰਧਾਂਜਲੀ ਦਿੱਤੀ ਉਹਨਾਂ ਨੇ। ਵਾਹ ਜੀ ਵਾਹ। ਦੱਸਿਆ ਲੋਕਾਂ ਨੇ ਮੈਨੂੰ, ਬੜਾ ਹੋਇਆ ਕਿ ਉਹ ਕਦੇ ਦੇਖੋ ਜ਼ਿੰਦਗੀ 'ਚ ਫਸਟ ਟਾਈਮ ਹੋਇਆ ਇਦਾਂ, ਕਦੇ ਹੋਇਆ ਹੀ ਨਹੀਂ, ਕਦੀ ਸੁਣਿਆ ਨਹੀਂ, ਹੋਇਆ ਨਹੀਂ। ਹਾਂਜੀ ਹਾਂਜੀ। ਤੇ ਬਖਸ਼ੀ ਜੀ, ਹੁਣ ਅਖਾੜਿਆਂ ਦਾ ਉੱਥੇ ਕਿੱਦਾਂ ਦਾ ਦੌਰ ਹੈ ਪੰਜਾਬ ਦੇ ਵਿੱਚ? ਪਹਿਲਾਂ ਜਿੰਨੀ, ਜਿੱਦਾਂ ਤੁਸੀਂ ਕਿਹਾ ਵੀ ਬੜਾ ਇੱਕ ਅਖਾੜਿਆਂ ਦਾ ਜ਼ਮਾਨਾ ਸੀਗਾ, ਹੁਣ ਵੀ ਲੱਗਦਾ, ਪਰ ਹੁਣ ਇਦਾਂ ਹੁੰਦਾ ਵੀ ਪਿੰਡਾਂ ਵਿੱਚ ਉਹ ਘੱਟ ਹੋ ਗਿਆ ਹੁਣ ਦੌਰ, ਜਦੋਂ ਦਾ ਡੀਜੇ ਆ ਗਿਆ। ਹਾਂਜੀ, ਬਹੁਤ ਫਰਕ ਪੈ ਗਿਆ ਜੀ। ਜੀ। ਹੁਣ ਤੇ ਪੰਜਾਬੀ ਸੰਗੀਤ ਦਾ ਬਹੁਤ ਘਟ ਗਿਆ ਜੀ, ਜਿੱਦਾਂ ਗਿੱਧਾ ਭੰਗੜਾ ਹੋ ਗਿਆ, ਡੀਜੇ ਦਾ ਸਟਾਈਲ ਜ਼ਿਆਦਾ ਹੋ ਗਿਆ। ਹਾਂਜੀ, ਇਹ ਜ਼ਿਆਦਾ ਪੰਜਾਬ 'ਚ ਹੋ ਗਿਆ ਜੀ, ਜ਼ਿਆਦਾ ਪੰਜਾਬ 'ਚ। ਪਰ ਇਹਦੇ ਨਾਲ ਲੱਗਦਾ ਨਹੀਂ ਵੀ ਹੁਣ ਜਿਹੜੇ ਗਾਇਕ ਆ ਉਹਨਾਂ ਦਾ ਭਵਿੱਖ ਜਿਹੜਾ ਉਹਨਾਂ ਸੁਰੱਖਿਅਤ ਨਹੀਂ ਰਿਹਾ। ਪਹਿਲਾਂ ਜਿਹੜੇ ਗਾਇਕੀ ਵੱਲ ਜਿਹੜਾ ਜ਼ਿਆਦਾ ਆਉਣ ਦਾ ਕਾਰਨ ਇਹ ਹੁੰਦਾ ਸੀ ਵੀ ਇੱਕ ਤਾਂ ਮਕਬੂਲੀਅਤ ਬਹੁਤ ਮਿਲਦੀ ਸੀ, ਪਿਆਰ ਬਹੁਤ ਲੋਕਾਂ ਦਾ ਮਿਲਦਾ ਸੀ, ਨਾਲ ਇਹ ਹੁੰਦਾ ਸੀ ਪੈਸਾ ਹੀ ਮਿਲ ਜਾਂਦਾ ਸੀ। ਹੁਣ ਰੀਲਾਂ ਦਾ ਵੀ ਹੁਣ ਦੌਰ ਹੈ ਨਹੀਂ, ਕਿਸੇ ਦਾ ਗਾਣਾ ਚੱਲ ਗਿਆ YouTube ਦੇ ਉੱਤੇ ਚੱਲ ਗਿਆ, ਨਹੀਂ ਤਾਂ ਜ਼ਿਆਦਾਤਰ ਜਿਹੜੇ ਗਾਇਕ ਆ ਉਹ ਰਹਿ ਜਾਂਦੇ ਆ। ਕੁਛ ਜਿਹੜੇ ਆ ਬੇਸੁਰੇ ਆ, ਜ਼ਮਾਨਾ ਇਦਾਂ ਦਾ ਹੋ ਗਿਆ ਵੀ ਟ੍ਰਿਕ ਕਰ ਗਿਆ, ਜਾਣੀ ਜੇ ਟ੍ਰਿਕ ਕਰ ਗਿਆ ਤਾਂ ਬੇਸੁਰੇ ਨੇ ਟ੍ਰਿਕ ਕਰ ਜਾਣਾ, ਨਹੀਂ ਕਰਨਾ ਤਾਂ ਉਹ ਜਿੰਨੇ ਮਰਜ਼ੀ ਸੁਰਾਂ ਦੇ ਵਿੱਚ ਹੋਵੇ ਉਹ ਵੀ ਨਹੀਂ ਕਰਦਾ। ਕਿ ਤੁਹਾਨੂੰ ਨਹੀਂ ਲੱਗਦਾ ਵੀ ਬੜਾ ਹੀ ਇੱਕ ਨਾਜ਼ੁਕ ਸਥਿਤੀ ਆ ਗਾਇਕਾਂ ਦੇ ਵਾਸਤੇ? ਜੀ, ਪਰ ਦੇਖੋ ਇਸ ਤਰ੍ਹਾਂ ਹੁੰਦਾ, ਜਿਹੜੇ ਲੋਕ ਆਪਾਂ ਨੂੰ ਸੁਣਦੇ ਨਾ, ਹਾਂਜੀ, ਉਹ ਆਪਾਂ ਨੂੰ ਹੀ ਸੁਣਦੇ ਆ। ਜਿਹੜੇ ਬੰਦੇ ਪਿਆਰ ਕਰਦੇ ਆ ਜੀ, ਉਹ ਕਹਿੰਦੇ ਬਖਸ਼ੀ ਬਿੱਲੇ ਨੂੰ ਸੁਣਦਾ ਸੀ। ਅੱਛਾ ਜੀ, ਠੀਕ ਹੈ। ਤੇ ਆਪਣਾ ਜਿਹੜਾ ਸਰਕਲ ਆ, ਬੜਾ ਸੱਚੇ ਪਾਤਸ਼ਾਹ ਦੀ ਕਿਰਪਾ ਆ, ਮਾਲਕ ਦੀ ਜੀ। ਤੇ ਮੈਂ ਇੱਥੋਂ ਇੰਗਲੈਂਡ ਤੋਂ ਵੀ ਕਾਫੀ ਪਾਰਟੀ ਜਾਂਦੀ ਹੈ, ਜਦੋਂ ਵਿਆਹ ਵਗੈਰਾ ਹੁੰਦਾ ਇੰਡੀਆ 'ਚ, ਪੰਜਾਬ 'ਚ ਜੀ, ਉਹ ਆਪਾਂ ਨੂੰ ਹੀ ਬੁਲਾਉਂਦੇ ਆ ਜੀ। ਤੇ ਜਿਹੜੇ ਆਪਣੇ ਫੈਨ ਆ ਲੋਕ, ਆਪਣੇ ਗਾਣਿਆਂ ਨੂੰ ਪਿਆਰ ਕਰਦੇ ਲੋਕ ਜੀ, ਉਹ ਆਪਾਂ ਨੂੰ ਸੁਣਦੇ ਆ, ਬੁਲਾਉਂਦੇ ਆ। ਤੇ ਜਿਹੜੇ ਹੁਣ ਜੰਗ ਜਿਹੜੇ ਨਵੇਂ ਆ ਰਹੇ ਆ ਮੁੰਡੇ, ਕਿਉਂਕਿ ਤੁਹਾਡਾ ਤਾਂ ਹੁਣ ਤਜਰਬਾ ਵੀ ਚਲੋ ਬਹੁਤ ਹੋ ਗਿਆ, ਤੇ ਜਿਹੜੇ ਯੰਗ ਆਉਂਦੇ ਆ ਜਿਨ੍ਹਾਂ ਨੂੰ ਅਜੇ ਤੱਕ ਕੋਈ ਜਾਣਦਾ ਨਹੀਂ, ਜਾਂ ਅਜੇ ਨਵੇਂ ਆ, ਜਾਂ ਜਿਨ੍ਹਾਂ ਨੇ ਅਜੇ ਸਟਾਰਟ ਕਰਨਾ ਆ, ਉਹਨਾਂ ਦੇ ਲਈ ਕੀ ਸੁਨੇਹਾ ਆ? ਸੁਨੇਹਾ
ਬਸ ਜੋ ਹੁੰਦਾ ਠੀਕ ਹੀ ਹੈ ਜੀ। ਹਰ ਬੰਦਾ ਆਪਣੀ ਕਿਸਮਤ ਦੀ ਅਜ਼ਮਾਈ ਕਰਦਾ ਨਾ ਜੀ, ਹਰ ਬੰਦਾ ਫੀਲਡ ਵਿੱਚ ਜੀ ਆਉਣਾ ਚਾਹੀਦਾ। ਬਾਕੀ ਮੈਂ ਦੇਖਿਆ ਸਾਰਾ ਮਹਾਰਾਜ ਲਿਖਦੇ ਨਾ ਬਾਣੀ 'ਚ ਰਾਮ ਵਧਾਏ ਸੋ ਵਧੇ ਬਲ ਸੇ ਵਧੇ ਨਾ ਕੋਈ। ਇਹ ਪਰਮਾਤਮਾ ਦੀ ਜਦੋਂ ਕਿਰਪਾ ਹੁੰਦੀ ਜੀ ਉਦੋਂ ਹੀ ਬੰਦਾ ਵੱਧਦਾ। ਤੇ ਲੱਕ ਇਹ ਤਾਂ ਬੰਦੇ ਵੱਲੋਂ ਤਾਂ ਬਹੁਤ ਕੋਸ਼ਿਸ਼ ਹੁੰਦੀ ਹੈ ਵੀ ਕਿਸ ਤਰ੍ਹਾਂ ਅੱਗੇ ਆ ਜਾਈਏ ਜੀ, ਪਰ ਇਹ ਸਾਰੀ ਕਿਰਪਾ ਮਾਲਕ ਦੀ ਹੁੰਦੀ, ਸਤਿਗੁਰ ਦੀ ਹੁੰਦੀ ਹੈ ਨਾ ਜੀ। ਬਿਲਕੁਲ। ਤੇ ਦੋਸਤੋ ਬੜੀਆਂ ਵਧੀਆ ਗੱਲਾਂ ਹੋ ਰਹੀਆਂ ਆ ਬਿੱਲਾ ਬਖਸ਼ੀ ਹੁਣਾਂ ਦੇ ਨਾਲ, ਤੇ ਇਹ ਵੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਹ ਜਿਹੜੀ ਮੁਲਾਕਾਤ ਆ ਸਾਡੀ ਲਾਈਕ ਜ਼ਰੂਰ ਕਰਦੇ ਹੋਵੋਗੇ। ਤੇ ਬਿੱਲਾ ਬਖਸ਼ੀ ਜੀ ਜਾਂਦੇ ਜਾਂਦੇ ਆਪਾਂ 2 ਬੋਲ ਹੋਰ ਸਾਂਝੇ ਕਰੀਏ ਆਪਣੇ ਦਰਸ਼ਕਾਂ ਦੇ ਨਾਲ। ਠੀਕ ਹੈ ਜੀ। ਬਸ ਲਾਸਟ 'ਚ ਇੱਕ ਇਹ ਮੈਸੇਜ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਜੀ। ਜਿਹੜੀ ਲਾਈਫ ਜਿਹੜੀ ਜ਼ਿੰਦਗੀ ਹੈ ਬੜੀ ਛੋਟੀ ਜੀ ਹੈ ਜੀ, ਪਿਆਰ ਨਾਲ ਰਹਿਣਾ ਚਾਹੀਦਾ, ਕਿਸੇ ਨਾਲ ਧੋਖਾ ਨਾ ਕਰੀਏ, ਕਿਸੇ ਦਾ ਮਾੜਾ ਨਾ ਕਰੀਏ, ਬਿਲਕੁਲ, ਹੈ ਨਾ ਜੀ। ਕਿਸੇ ਦੇ ਕੰਮ ਆਈਏ, ਬਰਕਤਾਂ ਵੀ ਤਾਂ ਹੀ ਆ, ਤਾਂ ਹੀ ਬਰਕਤਾਂ ਹੁੰਦੀਆਂ ਹੈ ਨਾ ਜੀ। ਤੇ ਜੋ ਸੱਚ ਆ, ਬੁੱਲੇ ਸ਼ਾਹ ਨੇ ਕਿਹਾ ਸੀ ਬੁੱਲਿਆ ਜੇ ਸੱਚ ਤੇ ਭਾਵੇਂ ਕੋਠੀ ਅੜ ਕੇ ਨੱਚ। ਕਿਆ ਬਾਤ ਆ। ਸੱਚਾਈ ਜਿਹੜੀ ਉਹ ਸੱਚਾਈ ਹਮੇਸ਼ਾ ਸੱਚ ਰਹੀ ਹੈ। ਝੂਠ ਆਪਾਂ ਕਿੰਨੀ ਵਾਰੀ ਬੋਲੀ, ਕਈ ਵਾਰੀ ਬੋਲਣਾ ਪੈਂਦਾ ਜੀ। ਤੇ 2 ਲੈਣਾ ਤੁਹਾਡਾ ਮੇਰਾ ਗੀਤ ਸੀ 2 ਪਲ, ਅੱਛਾ ਜੀ, ਉਹਦੇ 2 ਲੈਣਾ ਤਾਂ ਰੂਬਰੂ ਕਰਦੇ ਆ ਜੀ। ਦਾਰਾ ਆ ਜਾ 2 ਪਲ ਬਹਿ ਜਾ ਕੋਲ, ਹਾਲੇ ਮੇਰਾ ਜੀ ਨਹੀਂ ਭਰਿਆ। ਆ ਜਾ 2 ਪਲ ਬਹਿ ਜਾ ਕੋਲ, ਹਾਲੇ ਮੇਰਾ ਜੀ ਨਹੀਂ ਭਰਿਆ। ਹੋ ਤੇਰੇ ਸੁਣ ਸੁਣ ਮਿੱਠੜੇ ਬੋਲ, ਹਾਏ ਸੁਣ ਸੁਣ ਮਿੱਠੜੇ ਬੋਲ, ਹਾਲੇ ਮੇਰਾ ਜੀ ਨਹੀਂ ਭਰਿਆ। ਆ ਜਾ 2 ਪਲ ਬਹਿ ਜਾ ਕੋਲ, ਹਾਲੇ ਮੇਰਾ ਜੀ ਨਹੀਂ ਭਰਿਆ। ਸੋਹਣਿਆ ਜੀ, ਸਾਡਾ ਵੀ ਨਹੀਂ ਭਰਿਆ। ਅਸੀਂ ਤਾਂ ਕਹਿੰਦੇ ਆ ਵੀ ਗੱਲ ਜਿਹੜੀ ਆ ਹੋਰ ਚੱਲਦੀ ਰਵੇ ਜੀ। ਮੈਂ ਚਲੋ ਗੱਲ ਹੋਰ ਥੋੜੀ ਜਿਹੀ ਵਧਾ ਲੈਣਾ ਜੀ। ਬਈ ਬੜੇ ਤੁਸੀਂ ਉੱਚੇ ਸੁਰ ਦੇ ਵਿੱਚ ਗਾਉਂਦੇ ਹੋ, ਜਿੱਦਾਂ ਤੁਸੀਂ ਦੱਸਿਆ ਵੀ 8-8 ਘੰਟੇ ਦਾ ਤੁਹਾਡਾ ਰਿਹਾ ਤਜਰਬਾ ਜੀ। ਟਾਈਮ ਆ ਜੀ 8 ਘੰਟੇ 10 ਘੰਟੇ 12 ਘੰਟੇ ਜੀ। ਤੇ ਇੱਥੇ ਤਾਂ ਬੰਦਾ ਬੋਲਦੇ ਬੋਲਦੇ ਸਾਹ ਚੜ ਜਾਂਦਾ ਜਾਂ ਗਲਾ ਦੁਖਣ ਲੱਗ ਜਾਂਦਾ। ਫਿਰ ਇਹਦੇ ਲਈ ਕੋਈ ਖਾਸ ਔਸ਼ਧੀਆਂ ਤੁਸੀਂ ਜ਼ਾਹਰ ਕਰਨਾ ਜਾਂ ਗੁਪਤ ਰੱਖਣਾ, ਇਹ ਕੀ ਚੀਜ਼ ਤੁਸੀਂ ਇਦਾਂ ਦੀ ਖਾਂਦੇ ਹੋ? ਕੋਈ ਐਸੀ ਗੱਲ ਨਹੀਂ, ਇਹ ਗੋਡ ਗਿਫਟ ਆ ਪਰਮਾਤਮਾ ਦੇ ਦੇਣਾ। ਅੱਛਾ ਜੀ, ਠੀਕ ਹੈ। ਹਾਂ, ਨੈਚੁਰਲੀ ਆ ਕੋਈ। ਪਰ ਰਿਆਜ਼ ਬਾਰੇ ਤਾਂ ਜ਼ਰੂਰ ਦੱਸੋ ਵੀ ਰਿਆਜ਼ ਤਾਂ ਜ਼ਰੂਰੀ ਹੈ। ਨਹੀਂ, ਰਿਆਜ਼ ਤਾਂ ਕਦੀ ਕੀਤਾ ਨਹੀਂ ਜੀ। ਅੱਛਾ, ਰਿਆਜ਼ ਵੀ ਨਹੀਂ ਕੀਤਾ? ਰਿਆਜ਼ ਨਹੀਂ ਕਦੀ ਕੀਤਾ ਜੀ। ਅੱਛਾ ਜੀ। ਕਿਉਂਕਿ ਹੁਣ 50 ਸਾਲ ਤਾਂ ਹੋ ਗਏ, ਰਿਆਜ਼ ਤਾਂ ਹੁਣ ਇੰਨਾ ਹੋ ਗਿਆ ਵੀ ਰਿਆਜ਼ ਕਰ ਕਰਕੇ ਥੱਕ ਗਿਆ ਜੀ। ਹਾਂਜੀ, ਠੀਕ ਹੈ, ਠੀਕ ਹੈ। ਕਿਉਂਕਿ 50 ਸਾਲ ਬੜਾ ਲੰਬਾ ਸਮਾਂ ਹੁੰਦਾ ਰਿਹਾ। ਅੱਛਾ ਜੀ। ਫਿਰ ਵੀ ਬਸ ਸ਼ੁਕਰ ਆ ਮਾਲਕ ਦਾ, ਸੱਚੇ ਪਾਤਸ਼ਾਹ ਦਾ ਵੀ ਚੱਲੀ ਜਾ ਰਿਹਾ, ਚਲਾਈ ਜਾ ਰਿਹਾ। ਬਿਲਕੁਲ, ਹੈ ਨਾ ਜੀ। ਤੇ ਤੁਹਾਨੂੰ ਇੱਕ ਹੋਰ ਦੂਸਰੀ ਖੁਸ਼ਖਬਰੀ, ਸਾਡੇ ਤਾਜ ਜੀ ਕਿੰਦਾ ਜੀ ਰਤੂਰਦਾਵਾ ਸਾਹਿਬ ਉਹਨਾਂ ਦੇ ਬੇਟੇ ਜੀ, ਉਹਨਾਂ ਦੇ ਵੀ ਸੌਂਗ ਅਸੀਂ ਨਿਊ ਸੌਂਗ ਕਰ ਰਹੇ ਆ। ਉਹ ਵੀ ਜਲਦੀ ਪੇਸ਼ ਕਰਾਂਗੇ ਮਾਰਕੀਟ 'ਚ ਜੀ। ਇੱਕ ਮੇਰੇ ਹੋਰ ਦੋਸਤ ਨੇ ਗੈਰੀ ਜੀ ਮੈਲਬੌਰਨ ਤੋਂ, ਉਹਨਾਂ ਨਾਲ ਵੀ ਇੱਕ ਸੌਂਗ ਕੀਤਾ ਜੀ, ਉਹ ਵੀ ਜਲਦੀ ਤੁਹਾਨੂੰ ਸੁਣਨ ਨੂੰ ਮਿਲੇਗਾ। ਬੜੇ ਅੱਛੇ ਬੋਲ ਆ ਉਹਦੇ ਜੀ। ਬਖਸ਼ੀ ਬਿੱਲਾ ਜੀ, ਕੋਈ ਸਟੇਜਾਂ ਬਹੁਤ ਤੁਸੀਂ ਲਾਈਆਂ ਹੋਣਗੀਆਂ ਹਨਾ, ਤੇ ਕੁਝ ਵੱਖਰੇ ਐਕਸਪੀਰੀਅੰਸ ਵੀ ਹੁੰਦੇ ਆ, ਜਿੱਦਾਂ ਤੁਸੀਂ ਹੁਣੇ ਦੱਸਿਆ ਵੀ ਜਿੱਦਾਂ ਲੰਬਾ ਟਾਈਮ ਜਿਹੜਾ ਆ ਗਾਉਣਾ ਪਿਆ ਤੁਹਾਨੂੰ, ਤੇ ਇਦਾਂ ਦੇ ਕੋਈ ਹੋਰ ਤੁਹਾਡੇ ਵਾਕਿਆਤ ਜਿਹੜੇ ਵੀ ਰੂਹ ਦੇ ਵਿੱਚ ਅਜੇ ਤੱਕ ਸਮੋਏ ਹੋਣ? ਹਾਂਜੀ ਬਲਜੀਤ ਜੀ, ਇੱਕ ਸਮਾਂ ਹੁੰਦਾ ਸੀ ਜੀ ਜਦੋਂ ਲੋਕ ਅਮਰ ਸਿੰਘ ਚਮਕੀਲਾ, ਹਾਂਜੀ, ਬੀਬੀ ਅਮਰਜੋਤ ਜੀ, ਉਦੋਂ ਉਹਨਾਂ ਦੀ ਜੋੜੀ ਹੁੰਦੀ ਸੀ। ਹਾਂਜੀ, ਤੇ ਉਹਨਾਂ ਨੇ ਤਾਂ ਸਾਰੇ ਚੁੱਪੇ ਕਰਵਾਤੇ ਉਦੋਂ। ਹਾਂਜੀ ਹਾਂਜੀ ਹਾਂਜੀ, ਕੀ ਬਾਤ ਸੀ ਜੀ। ਤੇ ਆਪਣਾ ਜਲੰਧਰ ਵੱਲੋਂ ਹੁੰਦਾ ਸੀ। ਅੱਛਾ ਜੀ। ਇੱਕ ਸਾਡੇ ਦੋਸਤ ਸੀਗੇ ਫਿਲਪਾਈਨ ਤੋਂ, ਮਨੀਲੇ ਤੋਂ, ਪਾਲ ਭਾਜੀ, ਰਿਸ਼ਪਾਲ ਸਿੰਘ ਪਾਲ। ਅੱਛਾ, ਹੁਣ ਤਾਂ ਵੈਸੇ ਉਹਨਾਂ ਦੀ ਡੈਥ ਹੋ ਗਈ ਆ। ਬੜੇ ਅੱਛੇ ਦੋਸਤ ਸੀ, ਸਾਡੀ ਬੜੀ ਹੈਲਪ ਕੀਤੀ ਉਹਨਾਂ ਨੇ। ਅੱਛਾ ਜੀ। ਬੜਾ ਪਿਆਰ ਦਿੱਤਾ ਉਹਨਾਂ ਨੇ, ਬਹੁਤ ਜ਼ਿਆਦਾ। ਤੇ ਉਹਨਾਂ ਦੀ ਮੈਰਿਜ 1982 ਵਿੱਚ, ਅੱਛਾ ਜੀ, ਚਮਕੀਲਾ ਸਾਹਿਬ ਦਾ ਅਖਾੜਾ ਸੀ। ਤੇ ਉਸ ਸਮੇਂ 'ਚ ਨਾ ਉਹ ਸਿਹਰੇ ਬੋਲਦੇ ਪੜ੍ਹਿਆ ਕਰਦੇ, ਸਿਹਰੇ ਤੁੱਬੀ ਬਾਜੇ ਢੋਲ ਨਾਲ ਨਾ ਜੀ। ਤੇ ਸਿਹਰਾ ਰਤੂਰਦਾਵਾ ਸਾਹਿਬ ਉਹਨਾਂ ਦਾ ਲਿਖਿਆ ਸੀ ਸਿਹਰਾ। ਅੱਛਾ ਜੀ। ਤੇ ਪਾਲ ਜੀ ਉਹਨਾਂ ਦਾ ਵਿਆਹ ਸੀ, ਉੱਥੇ ਪਰ ਉਹਦੇ ਵਿਆਹ ਤੇ ਗਾਇਆ। ਅੱਛਾ। ਤੇ ਉਸ ਤੋਂ ਬਾਅਦ 24-25 ਸਾਲ ਬਾਅਦ ਉਹਨਾਂ ਦੇ ਬੇਟੇ ਦੀ ਮੈਰਿਜ ਸੀ। ਅੱਛਾ ਜੀ। ਫਿਰ ਉਹਦੇ ਬੇਟੇ ਦੇ ਉਹਦੇ ਮੈਰਿਜ ਤੇ ਖੜਾ ਲਾਇਆ। ਅੱਛਾ ਜੀ। ਫਿਰ ਉਹ ਬਾਈਕ ਲੈ ਕੇ ਸਟੇਜ ਤੇ ਆਏ, ਬਾਈਕ ਲਿਆ ਮੇਰੇ ਕੋਲ, ਕਹਿੰਦੇ ਬਖਸ਼ੀ ਬਿੱਲਾ ਜੀ 82 ਵਿੱਚ ਮੇਰੇ ਵਿਆਹ ਤੇ ਆਏ ਸੀ, ਤੇ ਹੁਣ ਕਹਿੰਦੇ ਮੇਰੇ ਵਿਆਹ ਤੋਂ ਬਾਅਦ ਮੇਰੇ ਮੁੰਡੇ ਦੇ ਵਿਆਹ ਤੇ ਆਏ ਆ। ਅੱਛਾ। ਉਸ ਤੋਂ ਬਾਅਦ ਪ੍ਰਮਾਤਮਾ ਕਿਰਪਾ ਕਰੇ ਵੀ ਅੱਗੇ ਸਾਡੇ ਕੋਲ ਅੱਗੋਂ ਮੁੰਡਾ ਸਾਡੇ ਹੋਏਗਾ ਨਾ, ਉੱਤੇ ਵੀ ਆਉਣਗੇ। ਅੱਛਾ ਜੀ, ਠੀਕ ਹੈ। ਹਾਂਜੀ, ਦੋ ਕਹਿੰਦੇ ਸਾਡੇ 3 ਪੀੜ੍ਹੀਆਂ ਦੇ ਸਿੰਗਰ ਨੇ। ਅੱਛਾ ਜੀ, 2-3 ਪੀੜ੍ਹੀਆਂ ਦੇ। ਹਾਂ। ਤੇ ਬੜਾ ਪਿਆਰ ਹੁੰਦਾ ਸੀ ਲੋਕਾਂ 'ਚ, ਬਹੁਤ ਪਿਆਰ ਹੁੰਦਾ ਸੀ। ਬਿਲਕੁਲ ਪਿਆਰ ਕਰਦੇ ਸੀ। ਯਾਨੀ ਤੁਸੀਂ 3 ਪੀੜ੍ਹੀਆਂ ਦੇ ਸਿੰਗਰ ਹੋ? ਜੀ ਜੀ। ਤੇ ਬਹੁਤ ਗਾਇਆ ਭਾਜੀ, ਬਹੁਤ ਬੜੇ ਪ੍ਰੂਵ ਕੀਤੇ ਪੰਜਾਬੀ ਜੀ। ਬਲਜੀਤ ਜੀ, ਇੱਕ ਵਾਰੀ ਨਾ ਅਸੀਂ ਇੰਗਲੈਂਡ UK 'ਚ ਰਿਕਾਰਡਿੰਗ ਕਰ ਰਹੇ ਸਟੂਡੀਓ 'ਚ, ਤੇ ਗਾਣਾ ਸੀ ਉੱਥੇ ਕੋਈ, ਉਹਦੇ ਵਿੱਚ ਮੈਂ ਕਿਹਾ ਕੋਈ ਅਲੱਗ ਜਿਹਾ ਕੁਛ ਕਰੀਏ ਨਾ। ਮੈਂ ਉਹ 'ਚੋਂ ਲਾਪ ਲਾਇਆ, ਉਹ ਸੀ ਦਾਰਾ ਦਾਰਾ ਸੋਹਣਿਆ। ਤੇ ਉਹ ਗੋਰਾ ਆਇਆ ਉੱਠ ਕੇ, ਕਹਿੰਦਾ ਯਾਰ ਛੋਟਾ ਜਿਹਾ ਬੰਦਾ, ਇਹ ਆਵਾਜ਼ ਕਿੱਥੋਂ ਆ ਰਹੀ ਮੈਨੂੰ? ਕਹਿੰਦਾ। ਮੈਂ ਕਿਹਾ ਇੱਥੋਂ ਆ ਰਹੀ ਹੈ। ਠੀਕ ਹੈ, ਢਿੱਡ 'ਚ ਆ ਰਹੀ ਆ।
ਤੇ ਜਿਹੜੀ ਆਵਾਜ਼ ਵਾਲੀ ਗੱਲ ਆ, ਬੁੱਲੇ ਸ਼ਾਹ ਕਹਿੰਦੇ ਆਪੇ ਆਵਾਜ਼ ਮਾਰੇ ਆਪੇ ਬੋਲਦਾ ਹੈ, ਹੂੰ ਇਹ ਪਰਮਾਤਮਾ ਬੁਲਾਉਂਦਾ ਜੀ, ਤੇ ਆਪਾਂ ਬੋਲੀ ਜਾ ਰਹੇ ਹਾਂ ਜੀ। ਬਿਲਕੁਲ ਜੀ। ਹਾਂਜੀ, ਸਭ ਕਿਰਪਾ ਸਤਿਗੁਰ ਦੀ ਕਿਰਪਾ ਉੱਤੇ ਮਾਲਕ ਦੀ ਹੈ ਜੀ। ਜੀ ਤੇ ਮੈਂ ਦੇਖ ਵੀ ਰਿਹਾ ਸੀ ਤੁਹਾਡੇ ਵਜੋਂ ਸੱਚ ਕਰ ਰਿਹਾ ਸੀ ਵੀ ਕਾਫੀ ਤੁਸੀਂ ਗਾਇਕਾਂ ਦੇ ਨਾਲ ਤੁਸੀਂ ਸ਼ਮੂਲੀਅਤ ਕੀਤੀ ਹੈ ਗਾਇਕੀ ਦੀ, ਤੇ ਇਹ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਬਾਕੀ ਕਲਾਕਾਰਾਂ ਦੇ ਨਾਲ ਸਟੇਜ ਸਾਂਝੀ ਕਰਨਾ? ਹਾਂਜੀ, ਕਾਫੀ ਸਿੰਗਰਾਂ ਨਾਲ ਪਲੇਬੈਕ ਨਾਲ ਜਾਂਦੇ ਰਹੇ ਸੀ ਜੀ, ਬਹੁਤ ਸਾਰੇ ਸਿੰਗਰ ਪੰਜਾਬ ਦੇ ਹੂੰ ਜਾਂਦੇ ਰਹੇ ਕਾਫੀ। ਹਾਂਜੀ, ਜੀ ਉਸ ਤੋਂ ਬਾਅਦ ਫਿਰ ਜਦੋਂ ਇੰਗਲੈਂਡ ਯੂਕੇ ਦਾ ਆਪਣਾ ਬਣਿਆ ਮਾਹੌਲ ਵੋਕਲ ਦਾ ਨਾ, ਜੀ, ਉਸ ਤੋਂ ਬਾਅਦ ਫਿਰ ਆਪਣਾ ਸੋਹਣਾ ਕੰਮ ਆਪਣਾ ਸਿਸਟਮ ਵਧੀਆ ਹੋ ਗਿਆ ਫਿਰ। ਬਿਲਕੁਲ ਹੋ ਗਿਆ। ਹਾਂਜੀ, ਤੇ ਦੋਸਤੋ ਆਪਾਂ ਗੱਲਬਾਤ ਕਰ ਰਹੇ ਸੀ ਬਿੱਲਾ ਬਖਸ਼ੀ ਹੁਣਾਂ ਦੇ ਨਾਲ, ਤੇ ਉਹਨਾਂ ਦੇ ਇੱਥੇ ਆਸਟ੍ਰੇਲੀਆ ਦੌਰੇ ਦੇ ਬਾਰੇ ਆਪਣੀ ਗੱਲ ਹੋਈ ਆ। ਉਹਨਾਂ ਦੇ ਜਿਹੜੇ ਅਗਲੇ ਜਿਹੜੇ ਸ਼ੋਜ਼ ਆ ਉਹ ਸਿਡਨੀ ਤੇ ਮੈਲਬੌਰਨ ਦੇ ਵਿੱਚ ਹੋਣਗੇ। ਤੁਸੀਂ ਜ਼ਿਆਦਾ ਜਾਣਕਾਰੀ ਜਿਹੜੀ ਅਪਡੇਟ ਤੁਸੀਂ ਫੇਸਬੁੱਕ ਦੇ ਜ਼ਰੀਏ ਜਿਹੜੀ ਆ ਲੈ ਸਕਦੇ ਹੋ। ਤੇ ਤੁਸੀਂ ਦੇਖ ਹੀ ਲਿਆ ਕਾਫੀ ਵਧੀਆ ਗਾਉਂਦੇ ਨੇ, ਸੁਰ ਦੇ ਵਿੱਚ ਗਾਉਂਦੇ ਨੇ, ਉੱਚਾ ਗਾਉਂਦੇ ਨੇ ਤੇ ਦਿਲ ਨੂੰ ਸਕੂਨ ਦੇਣ ਵਾਲਾ ਗਾਉਂਦੇ ਨੇ। ਤੇ ਸਾਡੀ ਇਹ ਮੁਰਾਦ ਆ ਕਿ ਇਹ ਹੋਰ ਵੀ ਜ਼ਿਆਦਾ ਤਰੱਕੀ ਜਿਹੜੀ ਆ ਉਹ ਲੈਣ ਤੇ ਪ੍ਰਮਾਤਮਾ ਇਹਨਾਂ ਦੇ ਉੱਤੇ ਮਿਹਰ ਕਰੇ। ਤੇ ਬਿੱਲਾ ਬਖਸ਼ੀ ਸਾਨੂੰ ਬਹੁਤ ਵਧੀਆ ਲੱਗਾ, ਬੜੀਆਂ ਸੱਚੀਆਂ ਤੇ ਸੁੱਚੀਆਂ ਜਿਹੀਆਂ ਗੱਲਾਂ ਕੀਤੀਆਂ, ਸਾਫ਼ ਗੱਲਾਂ ਕੀਤੀਆਂ। ਤੇ ਕਿਉਂਕਿ ਕੁਛ ਕੁ ਇਦਾਂ ਦੇ ਵੀ ਇਨਸਾਨ ਹੁੰਦੇ ਆ ਵੀ ਕੋਈ ਬਲ ਬਲੇਵੇਂ ਵਾਲੀ ਗੱਲ ਹੈ ਨਾ, ਤੇ ਉਹ ਵਧੀਆ ਵੀ ਲੱਗਦੀ ਹੈ ਤੇ ਸਾਡੇ ਦਰਸ਼ਕ ਲਾਈਕ ਵੀ ਕਰਦੇ ਆ ਕਿ ਬਲ ਬਲੇਵੇਂ ਵਾਲੀ ਗੱਲ ਹੋਣੀ ਵੀ ਨਹੀਂ ਚਾਹੀਦੀ। ਨੈਚੁਰਲੀ ਜੋ ਨੈਚੁਰਲ ਆ ਤੇ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਬਲਜੀਤ ਜੀ। ਤੇ ਮੈਂ ਇਹੀ ਤੁਹਾਡੇ ਅੱਗੇ ਮੰਗ ਇਹੀ ਰੱਖਦਾ ਵੀ ਅੱਗੇ ਤੋਂ ਵੀ ਜਦੋਂ ਤੁਸੀਂ ਆਓ ਇਸੇ ਤਰ੍ਹਾਂ ਆਪਣੇ ਦਰਸ਼ਨ ਜਿਹੜੇ ਆ ਸਾਨੂੰ ਦਿੰਦੇ ਰਹੋ, ਤੇ ਅਸੀਂ ਜਿਹੜੇ ਆ ਤੁਹਾਨੂੰ ਜਿਹੜਾ ਆ ਆਪਣੇ ਦੋਸਤਾਂ ਦੇ ਨਾਲ ਰੂਬਰੂ ਜਿਹੜਾ ਕਰਵਾਉਂਦੇ ਰਹੋ। ਤੇ ਦੋਸਤੋ, ਸਾਨੂੰ ਕਿਵੇਂ ਦੀ ਲੱਗੀ ਇਹ ਇੰਟਰਵਿਊ ਤੁਸੀਂ ਸਾਡੇ ਨਾਲ ਸੰਪਰਕ ਜਿਹੜਾ ਆ ਕਰ ਸਕਦੇ ਹੋ, ਫੀਡਬੈਕ ਆਪਣੀ ਦੇ ਸਕਦੇ ਹੋ। ਤੇ ਬਿੱਲਾ ਬਖਸ਼ੀ ਬਹੁਤ ਬਹੁਤ ਧੰਨਵਾਦ ਤੁਹਾਡਾ। ਬਲਜੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਜੋ ਸਾਨੂੰ ਤੁਸੀਂ ਲੋਕਾਂ ਦੇ ਰੂਬਰੂ ਕਰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਫਿਰ ਮਿਲਾਂਗੇ, ਰੱਬ ਰੱਖਾ ਜੀ, ਰੱਬ ਰੱਖਾ ਜੀ। ਤੇ ਦੋਸਤੋ, ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਦੇ ਲਈ ਰੱਬ ਰੱਖਾ, ਸ਼ੁਕਰੀਆ, ਸਤਿ ਸ੍ਰੀ ਅਕਾਲ।